अस्सलाम वालेकुम। अच्छा जी, चन्योट ਝੰਗ ਤੇ ਬਾਕੀ ਸਾਰਿਆਂ ਇਲਾਕਿਆਂ ਦੇ ਵਿੱਚ ਨਾ ਅੱਜ ਕੱਲ੍ਹ ਸੈਲਾਬ ਆਇਆ ਵਾ। ਇਸ ਟਾਈਮ ਤਰੀਮੂ ਹੈਡ ਜਿਹੜਾ ਨਾ ਉੱਤੇ ਇੰਤਹਾਈ ਉਤਲੇ ਦਰਜੇ ਦਾ ਸੈਲਾਬ ਜਿਹੜਾ ਨਾ ਉਹ ਚੱਲਦਾ ਪਿਆ ਵਾ। ਮਰੀਮ ਨਵਾਜ਼ ਨੇ ਵੀ ਉੱਥੇ ਦਾ ਵਿਜ਼ਿਟ ਕੀਤਾ ਜਿੱਥੇ ਉਹਨੇ ਸਾਰੀ ਸੂਰਤ ਹਾਲ ਜਿਹੜੀ ਦੇਖੀ ਆ। ਜਿਹੜੇ ਉੱਥੇ ਦੇ ਲੋਕ ਸੀਗੇ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਇੰਤਜ਼ਾਮ ਕਿੱਦਾਂ ਦੇ ਸੀ ਕਿੱਦਾਂ ਦੇ ਨਹੀਂ। ਮਰੀਮ ਨਵਾਜ਼ ਦੇ ਹਵਾਲੇ ਦੇ ਨਾਲ ਪਹਿਲੇ ਦਰਿਆਏ ਰਾਵੀ ਵਾਲੀ ਜਿਹੜੀ ਗੱਲਬਾਤ ਆ ਉਹ ਚੱਲਦੀ ਰਹੀ ਕਿ ਕਸ਼ਤੀ 'ਚ ਬਹਿਣ ਦਾ ਮਕਸਦ ਕੀ ਸੀਗਾ, ਸਾਨੂੰ ਇਹ ਦੱਸੋ ਇਹ ਉਹ ਤੋਂ ਬਾਅਦ ਫਿਰ ਸਾਡੇ ਕੁਝ ਜਵਾਨ ਜਿਹੜੇ ਆ ਉਹਨਾਂ ਦੇ ਜਿਹੜੇ ਪੰਫਲੇਟ ਜਿਹੜੇ ਹੁੰਦੇ ਆ, ਜਿਹੜੇ ਬੈਨਰਸ ਹੁੰਦੇ ਆ ਰਿਲੀਫ ਕੈਂਪ ਵਾਲੇ, ਉਹ ਲਾਉਂਦੇ ਨਜ਼ਰ ਆਏ। ਉਹਦੇ ਉੱਪਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਲੇਕਿਨ ਜਿਹੜੀ ਅੱਜ ਤੁਹਾਨੂੰ ਮੈਂ ਗੱਲ ਦੱਸਣ ਜਾ ਰਿਹਾ ਵਾਂ ਇਹਦੇ ਉੱਪਰ ਸਪੈਸ਼ਲੀ ਮਰੀਮ ਨਵਾਜ਼ ਨੂੰ ਤਹਿਕੀਕਾਤ ਕਰਨ ਦੀ ਜ਼ਰੂਰਤ ਆ। ਕਿਆ ਸੈਲਾਬ ਦੇ ਪਾਣੀ ਦਾ ਕਿਸੇ ਨੂੰ ਫਾਇਦਾ ਪਹੁੰਚਾਇਆ ਗਿਆ? क्या सैलाब के पानी का किसी को जानबूझ के नुकसान पहुँचाया गया? मैं जनाबे वाली सीधा जावांगा ਝੰਗ ਦੇ ਤਰੀਮੂ ਹੈਡ ਦੇ लागे बाहू पुल हैगा वा। ਉਹਦੀ एक साइड ਜਿਹੜੀ ਆ ਨਾ ਉਹਨੂੰ ਤੋੜ ਕੇ हज़ारां एकड़ अराजी ਜਿਹੜੀ ਸੀ ਨਾ ਉਹਨੂੰ ਤਬਾਹੋ ਬਰਬਾਦ ਕਰ ਦਿੱਤਾ ਗਿਆ। ਉਹਦੇ ਅੰਦਰ ਜਿੰਨੀਆਂ ਖਲੋਤੀਆਂ ਫਸਲਾਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਤਬਾਹ ਹੋ ਗਈਆਂ। ਉਸ ਇਲਾਕੇ ਦੇ ਵਿੱਚ ਜਿੰਨੇ ਪਿੰਡ ਸੀ ਜਿੰਨੇ ਮੌਜ਼ੇ ਸੀ ਸਾਰੇ ਦੇ ਸਾਰੇ ਜਿਹੜੇ ਆ ਨਾ ਜਨਾਬ ਡੁੱਬ ਗਏ। ਉੱਥੋਂ ਦੇ ਲੋਕਾਂ ਦਾ ਇਹ ਕਹਿਣਾ ਵਾ कि दरिया के दोनों साइडों ते जिहड़ा बंद आ अगर इनू दोनों साइडों तो तोड़ दोगे तो पानी बराबरी की सतह ते जाएगा, इधर भी जाएगा इधर भी जाएगा, इधर भी थोड़ा जिहा नुकसान कर देगा इधर भी थोड़ा जिहा नुकसान कर देगा, बाकी सीधा पानी जिहड़ा ना तरीमू हैड ते चला जाएगा। लेकिन आबादियां दे बार बार कहण दे बावजूद पुल नूं एक साइड तो क्यों तोड़िया गया? साडे जराए दा कहना वा कि उत्थे एक बाअसर जिमीदार आ ਜਿਹਦੀ ਉੱਥੇ ਵਾਵਾ ਸਾਰੀ ਜ਼ਮੀਨ ਆ, ਉਹਨੇ ਪ੍ਰੈਸ਼ਰ ਇੰਨਾ ਪਾਇਆ ਸਾਡੀ ਜ਼ਿਲ੍ਹੀ ਇੰਤਜ਼ਾਮੀਆਂ ਦੇ ਉੱਪਰ, ਉਹਨੇ ਪ੍ਰੈਸ਼ਰ ਇੰਨਾ ਪਾਇਆ ਸਾਡੀ ਪੰਜਾਬ ਗੌਰਮੈਂਟ ਦੇ ਉੱਪਰ ਕਿ ਮਜਬੂਰ ਹੋ ਗਏ ਕਿ ਇਧਰਲੀ ਸਾਈਡ ਤੇ ਜਿਹੜੇ ਗਰੀਬ ਲੋਕ ਆ ਇਹ ਡੁੱਬ ਜਾਣ, ਇਹ ਬਰਬਾਦ ਹੋ ਜਾਣ, ਇਹਨਾਂ ਦੀਆਂ ਫਸਲਾਂ ਡੁੱਬ ਜਾਣ, ਇਹਨਾਂ ਦੇ ਡੰਗਰ ਰੁੜ ਜਾਣ, ਇਹ ਆਪ ਰੁੜ ਜਾਣ, ਇਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ। ਜਿਹੜਾ ਇਸ ਪਾਸੇ ਜ਼ਿਮੀਂਦਾਰ ਸਾਹਿਬ ਬੈਠੇ ਆ ਨਾ ਇਹਨਾਂ ਦੀ ਜ਼ਮੀਨ ਬਚਣੀ ਚਾਹੀਦੀ ਆ, ਇਹਨਾਂ ਦੇ ਡੰਗਰ ਬਚਣੇ ਚਾਹੀਦੇ ਆ, ਇਹਨਾਂ ਦੇ ਮਕਾਨ ਬਚਣੇ ਚਾਹੀਦੇ ਆ, ਇਹਨਾਂ ਦੇ ਆਲੇ ਦੁਆਲੇ ਜਿੰਨੇ ਪਿੰਡ ਆ ਉਹ ਬਚਣੇ ਚਾਹੀਦੇ ਆ। ਇੱਥੇ ਜਨਾਬੇ ਵਾਲੀ ਮੈਂ ਜ਼ਿਕਰ ਕਰਾਂਗਾ ਇੱਕ ਨਿੱਜੀ ਟੀਵੀ ਚੈਨਲ ਦੇ ਰਿਪੋਰਟਰ ਨੇ ਰਾਤੀ ਉੱਥੇ ਖਲੋ ਕੇ ਇਹ ਗੱਲ ਦੱਸੀ। ਇੱਕ ਬਾਅਸਰ ਬੰਦੇ ਦੀ ਜ਼ਮੀਨ ਨੂੰ ਬਚਾਉਣ ਵਾਸਤੇ ਸਿਰਫ ਇੱਕ ਸਾਈਡ ਦੇ ਉੱਪਰੋਂ ਬੰਦ ਨੂੰ ਕੱਟ ਲਾਇਆ ਗਿਆ ਜਿਹਦੀ ਵਜ੍ਹਾ ਤੋਂ ਜ਼ਿਆਦਾ ਨੁਕਸਾਨ ਹੋਇਆ। ਹੁਣ ਆਨੇ ਜੀ ਸੁਲਤਾਨ ਬਾਹੂ ਪੁਲ ਵਾਲੇ ਪਾਸੇ लोगों का यह कहना वा कि इस पुल की वजह के उपरों यह सारे मामला जोड़े पेश आते हैं क्योंकि उत्थे जोड़े दरे बनाए गए हैं ना वो इन्ने ज़्यादा नहीं बनाए गए जिहदी वजह तो 8 लाख 9 लाख 5 लाख 4 लाख क्यूसक पानी जिहड़ा ना उत्थों दी गुजर सके। तरीमू हैड के जोड़े दरवाजे से या जोड़े दरे जे सी उन्हां दे विच इजाफा भी किया गया। इजाफा करन दे बावजूद भी इन्ने देहात जिहड़े आ वो जेरे आब आ गए, उत्थे सैलाब आ गया। ਅਸੀਂ ਬਾਰ-ਬਾਰ ਇਹਨਾਂ ਚੀਜ਼ਾਂ ਤੋਂ ਸਬਕ ਸਿੱਖ ਹੀ ਨਹੀਂ ਰਹੇ ਕਿ ਜਦੋਂ ਸੈਲਾਬ ਆਉਂਦਾ ਵਾ ਉਸੇ ਟਾਈਮ ਪਾਣੀ ਆਉਂਦਾ ਵਾ, ਪਿੰਡਾਂ ਦੇ ਪਿੰਡ ਰੁੜ ਜਾਂਦੇ ਆ, ਲੋਕਾਂ ਦੇ ਡੰਗਰ ਰੁੜ ਜਾਂਦੇ ਆ, ਲੋਕਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਵਾ, ਲੇਕਿਨ ਅਸੀਂ ਫਿਰ ਉੱਥੇ ਦੇ ਉੱਥੇ ਹੀ ਬੈਠੇ ਰਹਿੰਦੇ ਆ। ਤਰੀਮੂ ਹੈਡ ਦੇ ਵਿੱਚ ਜਿਹੜੇ ਦਰਵਾਜ਼ਿਆਂ ਦੇ ਵਿੱਚ ਇਜ਼ਾਫਾ ਕਰਨ ਦਾ ਫਾਇਦਾ ਕੀ ਹੋਇਆ? ਮੈਨੂੰ ਸਿਰਫ ਇੰਨੀ ਗੱਲ ਦੱਸ ਦਿਓ। ਅਗਰ ਅਸੀਂ ਬੰਦ ਹੀ ਤੋੜਨੇ ਸੀਗੇ, ਅਗਰ ਅਸੀਂ ਇਹ ਸਾਰਾ ਕੁਝ ਕਰਨਾ ਸੀ, ਕਿਸੇ ਵੀ ਜਗ੍ਹਾ ਤੇ ਪੂਰੀ ਦੁਨੀਆ ਦੇ ਵਿੱਚ ਚਲ ਜਾਓ, ਜਦੋਂ ਇਸ ਤਰ੍ਹਾਂ ਪਾਣੀ ਦਾ ਪ੍ਰੈਸ਼ਰ ਆਉਂਦਾ ਵਾ ਬੰਦ ਤੋੜੇ ਜਾਂਦੇ ਆ, ਲੇਕਿਨ ਬੰਦਾਂ ਨੂੰ ਕਿਸੇ ਬਰਾਬਰੀ ਦੀ ਸਤਹ ਤੇ ਤੋੜਿਆ ਜਾਂਦਾ ਵਾ ਤਾਂ ਕਿ ਕਿਸੇ ਇੱਕ ਸਾਈਡ ਦਾ ਜ਼ਿਆਦਾ ਨੁਕਸਾਨ ਨਾ ਹੋਵੇ, ਦੋਨਾਂ ਸਾਈਡਾਂ ਦਾ ਬਰਾਬਰ ਨੁਕਸਾਨ ਹੋਵੇ। ਮੈਂ ਜਨਾਬੇ ਅਲੀ ਇੱਥੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਵਾਕਿਆ ਦੀਆਂ ਪ੍ਰੋਪਰ ਤਹਿਕੀਕਾਤ ਹੋਣੀਆਂ ਚਾਹੀਦੀਆਂ ਵਾ। ਅਗਰ ਕਿਸੇ ਦਾ ਗੁਨਾਹ ਵਾ ਤੇ ਉਹਨੂੰ ਪ੍ਰੋਪਰ ਸਜ਼ਾ ਮਿਲਣੀ ਚਾਹੀਦੀ ਆ। ਬਹੁਤ ਸ਼ੁਕਰੀਆ।